मैं नचिया जग दे सुख पारों। हाँ हाँ मैं नचिया जग दे सुख पारों, सत बुल्ले नू मेरी तमाम देखी। वाह वाह। अच्छा साडे कुछ अनपढ़ता भी है कि सिख पता की करते ने कि किरत करो नू छड़ दिंदे आ, वण छकण नू छड़ दिंदे आ, हुण अजकल नाम जपण लगे आ। नहीं, सच झूठे दी बर्बादी है ते सच आखां ते भांबड़ मचदा है। झूठ आखां दे कुछ बचदा है, जच जच के जीबा भी कहती है, मुंह आई बात ना है। ਤੁਸੀਂ ਬੁੱਲੇ ਸ਼ਾਹ ਦੇ ਜਿਹੜੇ ਵੀ ਅੰਗ ਨੂੰ ਲਵੋਗੇ, ਜਿਹੜੇ ਐਂਗਲ ਤੋਂ ਬਾਬਾ ਬੁੱਲੇ ਸ਼ਾਹ ਨੂੰ ਲਵੋਗੇ, ਤੇ ਬੁੱਲੇ ਸ਼ਾਹ ਤੇ ਅੱਜ ਦੀ ਵੀ ਗੱਲ ਕਰਦਾ ਨਾ। ਬੁੱਲੇ ਸ਼ਾਹ ਕਿਹੋ ਜਿਹਾ ਸਮਾਜ ਚਾਹੁੰਦਾ ਹੈ? ਕਿਟ ਖੜਕੇ ਦੁੱਕੜ ਵਜੇ, ਤੱਤਾ ਹੋਵੇ ਚੁੱਲਾ, ਆਨ ਫਕੀਰ ਤੇ ਖਾਖਾ ਜਾਵਨ ਰਾਜ਼ੀ ਹੋਵੇ ਬੁੱਲਾ। ਬੁੱਲੇ ਸ਼ਾਹ ਅੱਜ ਦੇ ਸਮਾਜ ਦੀ ਉਸ ਵੇਲੇ ਵੀ ਗੱਲ ਕਰ ਰਿਹਾ ਸੀ ਤੇ ਅੱਜ ਵੀ ਇਹੀ ਹੈ ਕਿ ਭੁੱਖ ਹੈ, ਅਨਪੜ੍ਹਤਾ ਹੈ। ਤੇ ਫਿਰ ਦੂਜੇ ਪਾਸੇ ਬਾਬਾ ਬੁੱਲੇ ਸ਼ਾਹ ਜਿੱਥੇ ਇਲਮ ਦੀ ਗੱਲ ਕਰਦਾ ਹੈ, ਕਿਉਂਕਿ ਵੇਲਾ ਥੋੜਾ ਹੈ ਤੇ ਮੈਂ ਵੀ ਇੱਕ ਗੱਲ ਕਰਕੇ ਇੱਕ ਫਿਕਰਾ ਬੋਲ ਕੇ ਅੱਗੇ ਲਗਾ ਜਾਵਾਂ। ਬੁੱਲੇ ਸ਼ਾਹ ਤੇ ਕਹਿੰਦਾ ਕਿ ਆਲਮ ਫਾਜ਼ਲ ਮੇਰੇ ਭਾਈ ਜੀ, ਪਾਪ ਪੜਿਆ ਮੇਰੀ ਜਾਨ ਗਵਾਈ। ਤੇ ਦੂਜੇ ਪਾਸੇ ਕਹਿੰਦਾ ਇਲਮੋ ਬਸ ਕਰੀਓ ਯਾਰ, ਇਲਮੋ ਬਸ ਕਰੀਓ ਯਾਰ। ਹੁਣ ਬੁੱਲੇ ਸ਼ਾਹ ਕੌਣ ਹੈ? ਜੇ ਉਹਨਾਂ ਦੇ ਮੈਂ ਫਲਸਫੇ ਦੀ ਗੱਲ ਨਾ ਕਰਾਂ, ਉਹਨਾਂ ਦੇ ਜਿਹੜੀ ਸਾਇੰਟੀਫਿਕ ਅਸੂਲਾਂ ਦੇ ਉੱਤੇ ਉਸ ਦਿਨ ਮੈਂ ਇੱਕ ਕਾਫੀ ਦਾ ਜ਼ਿਕਰ ਕੀਤਾ ਸੀ, ਮੈਂ ਉਸ ਪਾਸੇ ਨਾ ਜਾਵਾਂ ਜੀ। ਤੇ ਬੁੱਲੇ ਸ਼ਾਹ ਜਿਹੜਾ ਹੈ ਉਹ ਕੀ ਹੈ ਕਿ ਬੁੱਲੇ ਸ਼ਾਹ ਤੇ ਪਹਿਲੀ ਗੱਲ ਹੀ ਕਰਦਾ ਕਿ ਕੀ ਜਾਣਾ ਮੈਂ ਕੌਣ, ਬੁੱਲਿਆ ਕੀ ਜਾਣਾ ਮੈਂ ਕੌਣ। ਨਾ ਮੈਂ ਮੋਮਨ ਵਿੱਚ ਮਸੀਤਾਂ, ਨਾ ਮੈਂ ਵਿੱਚ ਕੁਫਰ ਦੀਆਂ ਰੀਤਾਂ, ਨਾ ਮੈਂ ਪਾਕਾਂ ਵਿੱਚ ਪਲੀਤਾਂ, ਨਾ ਮੈਂ ਮੂਸਾ ਨਾ ਫਿਰੌਨ, ਕੀ ਜਾਣਾ ਮੈਂ ਕੌਣ, ਬੁੱਲਿਆ ਕੀ ਜਾਣਾ। ਹੁਣ ਇਸੇ ਤਰ੍ਹਾਂ ਜਿਹੜੀ ਸਾਰੀਆਂ ਤੁਸੀਂ ਜਿਹੜੀਆਂ ਅੱਜ ਦੀਆਂ ਔਕੜਾਂ ਨੇ, ਅੱਜ ਦੇ ਜਿਹੜੇ ਇਸ਼ੂਸ ਨੇ, ਅੱਜ ਦੇ ਜਿਹੜੇ ਮਸਾਇਲ ਨੇ, ਬੁੱਲੇ ਸ਼ਾਹ ਤੇ ਮੈਨੂੰ ਲੱਗਦਾ ਹੈ ਕਿ ਅੱਜ ਜ਼ਿਆਦਾ ਰੈਲੇਵੈਂਟ ਹੈ। ਜਦੋਂ ਬੁੱਲੇ ਸ਼ਾਹ ਸੀ ਉਸ ਤੋਂ ਜ਼ਿਆਦਾ ਰੈਲੇਵੈਂਟ ਹੈ, ਕਿਉਂਕਿ ਅੱਜ ਦੇ ਸਮਾਜ ਨੂੰ ਜ਼ਿਆਦਾ ਬੁੱਲੇ ਸ਼ਾਹ ਦੀ ਲੋੜ ਹੈ। ਤੇ ਫਿਰ ਬੁੱਲੇ ਸ਼ਾਹ ਨੂੰ ਅਸੀਂ ਕਦੀ ਕਿਸੇ ਜਗ੍ਹਾ ਤੇ ਲਿਆ ਕੇ ਖਿਲਾਰ ਲੈਂਦੇ ਹਾਂ, ਕਦੀ ਕਿਤੇ ਅਸੀਂ ਆਪਣੇ ਦਾਇਰੇ ਵਾਏ ਨੇ, ਉਹਨਾਂ ਵਿੱਚ ਲਿਆ ਕੇ ਬੁੱਲੇ ਸ਼ਾਹ ਨੂੰ ਖਿਲਾਰ ਦਿੰਦੇ ਹਾਂ। ਪਰ ਬੁੱਲੇ ਸ਼ਾਹ ਤੇ ਨਹੀਂ ਮੰਨਦਾ ਇਹਨਾਂ ਕਦੇ। ਜਦੋਂ ਬੁੱਲੇ ਸ਼ਾਹ ਦੀ ਇਸ ਕਾਫੀ ਨੂੰ ਅਸੀਂ ਵੇਖਦੇ ਹਾਂ ਤੇ ਮੈਨੂੰ ਤੇ ਬੁੱਲੇ ਸ਼ਾਹ ਬਹੁਤ ਉੱਚਾ ਉੱਠ ਕੇ ਨਜ਼ਰ ਆਉਂਦਾ ਇਹਨਾਂ ਸਾਰੀਆਂ ਤਕਸੀਮਾਂ। ਮੈਂ ਬੇਕੈਦ, ਮੈਂ ਬੇਕੈਦ, ਨਾ ਰੋਗੀ ਨਾ ਵੈਦ, ਨਾ ਮੈਂ ਮੋਮਨ ਨਾ ਮੈਂ ਕਾਫਰ, ਨਾ ਸੈयद ਨਾ ਸੈਦ, ਤੇ ਚੌਧੀ ਤਬਕੀ ਸੈਰ ਸਾਡਾ ਕਿਤੇ ਨਾ ਹੋਈਏ ਕੈਦ। ਬੁੱਲੇ ਸ਼ਾਹ ਦੀ ਜ਼ਾਤ ਕੀ ਪੁੱਛਣਾ, ਨਾ ਪੈਦਾ ਨਾ ਪੈਦ। ਵਾਹ 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 ਵਾਹ। ਹੁਣ ਬੁੱਲੇ ਸ਼ਾਹ ਨੂੰ ਤੁਸੀਂ ਕੈਦ ਨਹੀਂ ਕਰ ਸਕਦੇ। ਕਿਉਂ? ਉਹ ਇੱਕ ਇਨਸਾਨ ਦੀ ਗੱਲ ਕਰਦਾ ਹੈ ਤੇ ਇਨਸਾਨ ਨੂੰ ਸਾਰੀਆਂ ਇਹਨਾਂ ਤਕਸੀਮਾਂ, ਇਹਨਾਂ ਹੱਦਾਂ ਤੋਂ ਉੱਚਾ ਉਠਾ ਕੇ ਤੇ ਫਿਰ ਵੇਖਦਾ ਹੈ ਬੁੱਲੇ ਸ਼ਾਹ। ਤੇ ਮੈਂ ਸਮਝਦਾ ਕਿ ਅੱਜ ਜਿੰਨੀ ਬੁੱਲੇ ਸ਼ਾਹ ਦੀ ਲੋੜ ਹੈ ਸ਼ਾਇਦ ਉਸ ਵੇਲੇ ਵੀ ਨਾ ਹੋਵੇ ਜਿਸ ਵੇਲੇ ਉਹਨਾਂ ਲੜਾਈ ਕੀਤੀ ਸੀ। ਜੀ 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 ਪਲੀਜ਼, ਮੈਂ ਉਸ ਦਿਨ नहीं मेहरबानी है ना, शेर सुनाना है उन्होंने। मैं सिर्फ एक शेर सुनाना, शेर पढ़न दे कई अंग ने। प्लीज प्लीज। ते एक कह के बुल्ले शाह की सी, क्यों उन्हें सारियां रवायतां तो जदों बगावत कीती ते कुफर दा फतवा लगया जी, ते बाबा बुल्ले शाह ने कहा कि तू आशिक होयो रब दा, हां, ते होई मलामत लाख, हां, तेनू काफर काफर आख दे, तू आहो आहो आ। पर मैं इनू जरा एक होर तरह पढ़ना ਜਿਹੜੇ ਦਾਸ ਸਾਹਿਬਾਂ ਦੀ ਫਰਮਾਇਸ਼। ਜੀ ਦੱਸੋ। ਮੈਂ ਜਦੋਂ ਸਟੂਡੈਂਟ ਸਾਂ, ਬੁੱਲੇ ਸ਼ਾਹ ਸਟੂਡੈਂਟ ਫੈਡਰੇਸ਼ਨ ਅਸੀਂ ਬਣਾਈ ਸੀ, ਉਦੋਂ ਵੀ ਮੈਂ ਇਵੇਂ ਹੀ ਪੜ੍ਹਦਾ ਸੀ ਕਿ ਬੁੱਲੇ ਆਸ਼ਿਕ ਹੋਇਓ ਰੱਬ ਦਾ ਤੇ ਹੋਈ ਮਲਾਮਤ ਲਾਖ, ਤੈਨੂੰ ਕਾਫਰ ਆਖ ਦੇ, ਤੂੰ ਆਹੋ ਆਹੋ। ਬਾਈ ਵਾਹ। ਜੇ ਵਿੱਚ ਵਕਫਾ ਪਾ ਲਓ ਤੇ ਤੈਨੂੰ ਕਾਫਰ ਆਖ ਦੇ, ਤੂੰ ਆਹੋ ਆਹੋ। ਤੈਨੂੰ ਝੂਠੇ ये भी ਜਿਹੜੇ ਆਪ ਕਾਫਰ ਨੇ ਉਹ ਕਾਫਰ ਹੈ। ਸੋ ਇਹ ਬੁੱਲੇ ਸ਼ਾਹ ਦੇ ਕਈ ਅੰਗ ਨੇ ਤੇ ਮੈਂ ਸਮਝਦਾ ਕਿ ਅੱਜ ਦੇ ਲੋੜ, ਅੱਜ ਅਜੂਕਾ ਸਮਾਜ ਨੂੰ ਸਭ ਤੋਂ ਬਹੁਤੀ ਜਿਹੜੀ ਲੋੜ ਹੈ ਅੱਜ ਬੁੱਲੇ ਸ਼ਾਹ ਦੀ। ਬਾਈ ਵਾਹ ਬਾਈ ਵਾਹ। कल्याण जी, बाबा नानक जी ने कहा कि रैन गवाई सोई के दिवस गवाया खाए, हीरे जैसा जन्म है कोटी बदले जाए। ते बाबा नानक जी दे जिहड़ा मेन ज्ञान है या फलसफा है या सोच है, उनके
ਉਹਦੇ ਵਿੱਚ ਉਹਨਾਂ ਨੇ ਤਿੰਨ ਚੀਜ਼ਾਂ ਦਾ ਜ਼ਿਕਰ ਜਿਹੜਾ ਹੈ ਕਿ ਕਿਰਤ ਕਰੋ, ਵੰਡ ਛਕੋ ਔਰ ਨਾਮ ਜਪੋ। ਇਹ ਅੱਜ ਦੇ ਵੇਲੇ ਨਾਲ ਔਰ ਉਸ ਵੇਲੇ ਨਾਲ ਤੁਸੀਂ ਕਿਵੇਂ ਇਹਨੂੰ ਦੇਖਦੇ ਹੋ? ਬਿਲਕੁਲ ਜੀ, ਬਹੁਤ ਸ਼ੁਕਰੀਆ। ਕਿਰਤ ਕਰਨ ਦਾ ਫਲਸਫਾ ਜਿਹੜਾ ਹੈ ਨਾ, ਉਹ ਇੱਥੋਂ ਹੀ ਮਾਰਕਸਿਜ਼ਮ ਵੱਲ ਜਾਂਦਾ ਹੈ। ਬਹੁਤ ਪਿਆਰਾ ਫਲਸਫਾ ਹੈ, ਅੱਛਾ। ਹਲਾਲ ਰੋਜ਼ੀ ਰੋਟੀ ਕਮਾਣਾ। ਕਿਰਤ ਦਾ ਮਤਲਬ ਹਲਾਲ ਰੋਜ਼ੀ ਰੋਟੀ ਕਮਾਣਾ ਹੈ ਜੀ। ਔਰ ਫਿਰ ਉਸ ਰੋਜ਼ੀ ਰੋਟੀ ਨੂੰ ਕਮਾ ਕੇ ਕੀ ਕਰਨਾ ਹੈ? ਵੰਡ ਛਕਣਾ ਜੀ। ਬਾਬਾ ਨਾਨਕ ਦਾ ਇਹ ਫਲਸਫਾ ਹੈ ਕਿ ਕਿਰਤ ਕਰਕੇ ਹਲਾਲ ਰੋਜ਼ੀ ਰੋਟੀ ਕਮਾ ਕੇ, ਪਹਿਲੇ ਸਾਡੇ ਨੋਟ ਤੇ ਲਿਖਿਆ ਹੁੰਦਾ ਸੀ ਪਾਕਿਸਤਾਨੀ ਨੋਟ ਦੇ ਉੱਤੇ ਜੀ, ਹਸੂਲੇ ਰਿਜ਼ਕ ਐਨ ਇਬਾਦਤ ਹੈ। ਹੁਣ ਅਸੀਂ ਉਹਦੇ ਤੋਂ ਉਹ ਸਾਰਾ ਇਹ ਦੋਵੇਂ ਫਲਸਫੇ ਜਿਹੜੇ ਸੀ, ਇਹ ਬਿਲਕੁਲ ਬਾਬਾ ਨਾਨਕ ਦੇ ਉਹਨੂੰ ਦਰਸਾਉਂਦੇ ਸੀ ਗੱਲਾਂ ਨੂੰ। ਅੱਛਾ, ਸਾਡੇ ਕੁਝ ਅਨਪੜਤਾ ਵੀ ਹੈ ਕਿ ਸਿੱਖ ਪਤਾ ਕੀ ਕਰਦੇ ਨੇ ਕਿ ਕਿਰਤ ਕਰਨ ਨੂੰ ਛੱਡ ਦਿੰਦੇ ਆ, ਵੰਡ ਛਕਣ ਨੂੰ ਛੱਡ ਦਿੰਦੇ ਆ। ਹੁਣ ਅੱਜ ਕੱਲ ਨਾਮ ਜਪਣ ਲੱਗੇ ਆ। ਨਹੀਂ, ਨਾਮ ਤੁਹਾਡਾ ਉਸ ਵੇਲੇ ਕਾਬਲੇ ਕਬੂਲ ਹੋ ਸਕਦਾ ਹੈ ਜਦੋਂ ਕਿਰਤ ਕੀਤੀ ਹੋਵੇ ਜੀ, ਫਿਰ ਉਸ ਤੋਂ ਬਾਅਦ ਵੰਡ ਛਕਿਆ ਹੋਵੇ। ਜੀ। ਉਸ ਤੋਂ ਬਾਅਦ ਜੇ ਤੁਹਾਡੇ ਕੋਲ ਸਮਾਂ ਹੋਵੇ, ਨਹੀਂ ਤਾਂ ਕਿਰਤ ਵੀ ਰੱਬ ਦਾ ਜਿਹੜਾ ਹੈ, ਇਹ ਰੱਬ ਦਾ ਨਾਂ ਹੈ, ਵੰਡ ਛਕਣਾ ਵੀ ਰੱਬ ਦਾ ਨਾਂ ਹੈ। ਜੇ ਉਸ ਤੋਂ ਬਾਅਦ ਵੀ ਤੁਹਾਡੇ ਕੋਲ ਟਾਈਮ ਸਮਾਂ ਹੋਵੇ ਤੇ ਫਿਰ ਤੁਸੀਂ ਉਸ ਰੱਬ ਨੂੰ ਧਿਆ ਸਕਦੇ ਹੋ। ਜੀ। ਪਹਿਲੇ ਨਹੀਂ ਧਿਆ ਸਕਦੇ। ਹੁਣ ਜਿਹੜੇ ਸਾਡੇ ਬਾਬੇ ਬਣੇ ਬੈਠੇ ਆ, ਉਹ ਕਿਰਤ ਨਹੀਂ ਕਰਦੇ ਆ, ਉਹ ਵੰਡ ਨਹੀਂ ਛਕਦੇ ਆ। ਉਹ ਪਤਾ ਕੀ ਕਹਿੰਦੇ, ਬਾਬਾ ਨਾਨਕ ਨੇ ਖੁਦ ਖੇਤੀ ਕੀਤੀ ਹੈ ਕਰਤਾਰਪੁਰ ਦੇ ਵਿੱਚ। ਆਪਣੀ ਖੇਤੀ ਕਰਕੇ ਆਪਣੀ ਹਲਾਲ ਰੋਜ਼ੀ ਰੋਟੀ ਕਮਾ ਕੇ ਫਿਰ ਆਏ ਗਏ। ਜਿਹੜਾ ਕਰਤਾਰਪੁਰ ਆਏ ਗਏ ਹੁੰਦਾ ਸੀ, ਮੈਂ ਉਹਨੂੰ ਯੂਨੀਵਰਸਿਟੀ ਇਸ ਕਰਕੇ ਕਹਿਣਾ ਕਰਤਾਰਪੁਰ, ਜੀ। ਕਿ ਉਹ ਇੱਕ ਪਬਲਿਕ ਪੁਆਇੰਟ ਨਹੀਂ ਹੈ। ਉਹ ਸਾਂਝ ਦਾ ਡੇਰਾ ਤਾਂ ਹੋ ਸਕਦਾ ਹੈ, ਪਰ ਉਹ ਜਿਹੜਾ ਹੈ ਉਹ ਇੱਕ ਯੂਨੀਵਰਸਿਟੀ ਹੈ ਕਿ ਉੱਥੇ ਆਓ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਜਿੱਥੇ ਤੱਕ ਭੈਣ ਨੇ ਗੱਲ ਕੀਤੀ ਹੈ ਕਿ ਸਮਾਜ ਨੂੰ, ਅੱਜ ਦੇ ਸਮਾਜ ਨੂੰ ਕਿਵੇਂ ਜੋੜਿਆ ਜਾਵੇ। ਦੇਖੋ, ਸਾਰੇ ਅੱਜ ਦੇ ਸਮਾਜ ਦੇ ਵਿੱਚ ਬਾਬੇ ਨਾਨਕ ਦੀ, ਬਾਬੇ ਬੁੱਲੇ ਸ਼ਾਹ ਦੀ ਔਰ ਬਾਬਾ ਫਰੀਦ ਜੀ ਦੀ ਹਰ ਬਾਬੇ ਦੀ ਸਾਨੂੰ ਲੋੜ ਹੈ। ਜੋ ਗੁਰੂ ਗ੍ਰੰਥ ਸਾਹਿਬ ਚ ਬਿਰਾਜਮਾਨ ਨੇ, ਉਸ ਦੀ ਜ਼ਿਆਦਾ ਜ਼ਰੂਰਤ ਇਸ ਕਰਕੇ ਹੈ ਕਿ ਜਿਹੜਾ ਫਲਸਫਾ ਤੁਸੀਂ ਆਪਣੇ ਅੰਦਰ ਲੈ ਕੇ ਬੈਠੇ ਹੋ, ਇਸੇ ਫਲਸਫੇ ਨੂੰ, ਜਿਵੇਂ ਕਿ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਹੇ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਹੇ, ਮੰਦਾ ਕਿਸ ਨੂੰ ਆਖੀਐ ਜਦ ਇਸ ਬਿਨ ਕੋਈ ਨਾ ਹੈ, ਕਿ ਉਸ ਤੋਂ ਬਿਨਾ ਵਜੂਦ ਹੀ ਨਹੀਂ ਹੈ। ਇਹ ਪੰਜਵੇਂ ਪਾਤਸ਼ਾਹ ਦਾ ਸ਼ਲੋਕ ਹੈ। ਸ਼ਲੋਕ ਵੀ ਬਾਬਾ ਫਰੀਦ ਜੀ ਨੂੰ ਸੰਬੋਧਨ ਕਰਕੇ ਕੀਤਾ ਹੈ, ਜਿਨ੍ਹਾਂ ਨੇ ਇਹ ਕਿਹਾ ਸੀ ਕਿ ਮੈਂ ਰੱਬ ਕਿੱਥੇ ਲੱਭਾਂ। ਉਹਨਾਂ ਨੇ ਕਿਹਾ ਰੱਬ ਲੱਭਣ ਦਾ ਤਰੀਕਾ ਇਹ ਹੈ ਕਿ ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰਬ ਮਾਏ, ਮੰਦਾ ਕਿਸ ਨੂੰ ਆਖੀਐ ਜਦ ਤਿਸ ਬਿਨ ਕੋਈ ਨਾ ਹੈ। ਫਿਰ ਗੁਰੂ ਜੀ ਕੀ ਫਰਮਾਉਂਦੇ ਨੇ ਇਸੇ ਚੀਜ਼ ਨੂੰ ਅੱਗੇ ਲੈ ਕੇ, ਕੀ ਹੈ? ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਮਤ ਨਾਨਕ ਧਾਰੈ ਸੋਏ। ਸੋ ਇਸੇ ਤਰ੍ਹਾਂ ਹੀ ਇੱਕ ਚੀਜ਼ ਨੂੰ ਹੋਰ ਬਿਆਨ ਕਰਦਾ ਹਾਂ ਕਿ ਪਹਿਲੇ ਪਾਤਸ਼ਾਹ ਨੇ ਜਿਸ ਵੇਲੇ ਇਹ ਨਫ਼ਰਤ ਦੀ ਗੱਲ ਸ਼ੁਰੂ ਹੋਈ, ਔਰ ਉਸ ਵੇਲੇ ਨਫ਼ਰਤ ਸਭ ਤੋਂ ਜ਼ਿਆਦਾ ਜਿਹੜੀ ਹੈ ਪਹਿਲੇ ਪਾਤਸ਼ਾਹ ਦੇ ਦੌਰ ਦੇ ਵਿੱਚ, ਅੱਜ ਵੀ ਉਹੀ ਨਫ਼ਰਤ ਹੈ ਕਿ ਦੂਜੇ ਧਰਮਾਂ ਦੇ, ਖਾਸ ਤੌਰ ਤੇ ਬੀਬੀਆਂ ਤੋਂ ਨਫ਼ਰਤ ਹੈ। ਫਿਰ ਗੁਰੂ ਸਾਹਿਬ ਨੇ ਉਸ ਦਾ, ਜਿਸ ਦਾ ਮੇਰੀ ਭੈਣ ਨੇ ਜ਼ਿਕਰ ਕੀਤਾ ਹੈ ਕਿ ਬਹੁਤ ਆਸਾਨ ਹੈ, ਤੁਸੀਂ ਸਾਰਿਆਂ ਤੋਂ ਜ਼ਿਆਦਾ ਨਫ਼ਰਤ ਕਰਦੇ ਹੋ, ਬੀਬੀਆਂ ਤੇ ਨਫ਼ਰਤ ਕਰਦੇ ਹੋ। ਔਰ ਸਾਡੇ ਸਮਾਜ ਦੇ ਵਿੱਚ, ਮੈਂ ਚੜ੍ਹਦੇ ਪੰਜਾਬ ਦਾ ਨਹੀਂ ਕਹਿ ਰਿਹਾ, ਸਾਡੇ ਲਹਿੰਦੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਨਫ਼ਰਤ ਸ਼ੁਰੂ ਹੁੰਦੀ ਹੈ ਉਹ ਬੀਬੀਆਂ ਤੋਂ ਹੀ ਸ਼ੁਰੂ ਹੁੰਦੀ ਹੈ। ਤੇ ਮਹਾਰਾਜ ਪਹਿਲੇ ਪਾਤਸ਼ਾਹ ਦਾ ਫਰਮਾਨ ਹੈ ਕਿ ਪੰਡ ਜੰਮੀ ਹੈ। ਕਿੱਥੋਂ ਜੰਮਦੇ ਹੋ ਜੀ? ਚਲੋ ਦਵਾਤ ਹੋ ਜਾਂਦੀ ਹੈ ਕੋਈ, ਪਰ ਜੰਮਣਾ ਤੁਹਾਨੂੰ ਕਿਸੇ ਮਾਂ ਦੇ ਵਿੱਚੋਂ ਹੀ ਹੈ। ਪੰਡ ਜੰਮੀ ਹੈ, ਪੰਡ ਨੰਮੀ ਹੈ, ਪੰਡ ਮੰਗਣ ਵੇ ਆਓ ਜੀ। ਪੰਡੋ ਹੋਵੇ ਦੋਸਤੀ, ਦੋਸਤੀ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਗ੍ਰਸਤੀ ਜੀਵਨ ਤੋਂ ਬਿਨਾਂ ਕੋਈ ਵੀ ਨਹੀਂ ਰਹਿ ਸਕਦਾ। ਇਹ ਜਿਹੜੇ ਕਹਿ ਰਹੇ ਨੇ ਨਾ ਕਿ ਗ੍ਰਸਤੀ ਜੀਵਨ ਠੀਕ ਨਹੀਂ ਹੈ, ਉਹ ਬਿਲਕੁਲ ਗਲਤ ਕਹਿ ਰਹੇ ਨੇ। ਪੰਡੋ ਹੋਵੇ ਦੋਸਤੀ, ਪੰਡੋ ਚੱਲੇ ਰਾਓ, ਪੰਡ ਮੂਆ ਪੰਡ ਭਾਲੀ ਹੈ, ਪੰਡ ਹੋਏ ਬੰਦਾਨ, ਸੋ ਕਿਉਂ ਮੰਦਾ ਆਖੀ ਹੈ। ਕਿਉਂ ਭੈੜਾ ਕਹਿੰਦੇ ਹੋ ਜੀ? ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੇ ਰਾਜਾ। ਬਹੁਤ ਜ਼ਬਰਦਸਤ। ਚੋਈ ਮਨਜ਼ੂਰ ਸਾਹਿਬ, ਇੱਕ ਚੀਜ਼ ਅਸੀਂ ਦੇਖਨੇ ਆ ਕਿ ਜਿਵੇਂ ਰੱਬ ਦੀ ਗੱਲ ਹੋ ਰਹੀ ਸੀ ਔਰ ਫਿਕਰ ਸੋਚ ਦੀ ਗੱਲ, ਤੇ
ਸ਼ਾਹ ਨੈਤ ਹੋਰਾਂ ਦੇ ਬਾਰੇ ਇੱਕ ਮਸ਼ਹੂਰ ਹੈ ਕਿ ਉਹਨਾਂ ਕਿਹਾ ਸੀ ਬੁੱਲਿਆ ਰੱਬ ਦਾ ਕੀ ਭਾਵਨਾ ਹੈ ਇਧਰੋਂ ਪਟਨਾ ਦੇ ਇੱਧਰ ਲਾਉਣਾ। ਤੇ ਉਸ ਤੋਂ ਬਾਅਦ ਜਿਹੜਾ ਇੱਕ ਸਵਾਲ ਇਹ ਆ ਕਿ ਸਾਡੀ ਬਾਬਿਆਂ ਦੀ ਜਿੰਨੀ ਸ਼ਾਇਰੀ ਹੈ ਸਾਡੇ ਬਾਬਿਆਂ ਦੀ ਜਿੰਨੀ ਸ਼ਾਇਰੀ ਹੈ ਹਰ ਇੱਕ ਨੇ ਆਪਦੇ ਬਾਬੇ ਦੀ, ਆਪਦੇ ਮੁਰਸ਼ਦ ਦੀ, ਆਪਦੇ ਪੀਰ ਦੀ, ਆਪਦੇ ਗੁਰੂ ਦੀ ਜਿਹੜੀ ਹੈ ਉਹ ਮਿੰਨਤ ਕੀਤੀ ਹੈ, ਉਹਨਾਂ ਦਾ ਜ਼ਿਕਰ ਕੀਤਾ ਹੈ, ਆਪਣੀ ਸ਼ਾਇਰੀ 'ਚ ਉਹਨਾਂ ਨੂੰ ਲਿਆਂਦਾ ਹੈ। ਲੇਕਿਨ ਬਾਬਾ ਬੁੱਲੇ ਸ਼ਾਹ ਨੇ ਬਾਕਾਇਦਾ ਸ਼ਾਹ ਅਨਾਇਤ ਲਫ਼ਜ਼ ਵਰਤੇ, ਬਾਕਾਇਦਾ ਉਹਨਾਂ ਸ਼ਾਹ ਅਨਾਇਤ। ਅਗਰ ਤੁਸੀਂ ਜਿਵੇਂ ਦੱਸਿਆ ਬਾਬਾ ਬੁੱਲੇ ਸ਼ਾਹ ਦਾ ਫਲਸਫਾ ਸਾਨੂੰ ਨਹੀਂ ਲੱਗਦਾ ਕਿ ਬਾਬਾ ਬੁੱਲੇ ਸ਼ਾਹ ਕੋ ਰਵਾਇਤੀ ਸੂਫੀ ਸਨ, ਲੇਕਿਨ ਬਾਰ-ਬਾਰ ਸ਼ਾਹ ਅਨਾਇਤ ਨੇ ਲਾਇਆ ਪਾਰ, ਸ਼ਾਹ ਅਨਾਇਤ ਦੇ ਆਂਦਾ ਬੂਹੇ, ਸ਼ਾਹ ਅਨਾਇਤ ਨੇ ਪੁਆਏ ਮੈਨੂੰ ਚੋਲੇ ਸਾਵੇ ਤੇ ਸੂਹੇ, ਸ਼ਾਹ ਅਨਾਇਤ ਮੇਰੇ ਸਿਰ ਦਾ ਸਾਈਂ। ਇਹ ਬਾਬਾ ਬੁੱਲੇ ਸ਼ਾਹ ਦੀ ਸ਼ਾਇਰੀ ਦੇ ਵਿੱਚ ਸ਼ਾਹ ਅਨਾਇਤ ਦਾ ਜ਼ਿਕਰ। ਔਰ ਇੱਕ ਹੋਰ ਨਾਲ ਹੀ ਰੈਲੇਵੈਂਟ ਚੀਜ਼ ਜਿਹੜੀ ਹੈ ਉਹ ਇਹ ਕਿ ਬਾਬਾ ਬੁੱਲੇ ਸ਼ਾਹ ਦੇ ਵੇਲੇ ਦੇ ਵਿੱਚ ਜਿਹੜੀ ਕਿਸਾਨੀ ਤਹਿਰੀਕ ਕਹਿ ਲਓ, ਸਿੱਖੀ ਤਹਿਰੀਕ ਕਹਿ ਲਓ, ਔਰ ਔਰੰਗਜ਼ੇਬ ਆਲਮਗੀਰ ਦਾ ਜਿਹੜਾ ਵੇਲਾ ਹੈ, ਔਰ ਉਸ ਤਹਿਰੀਕ ਦੇ ਵਿੱਚ ਬਾਬਾ ਬੁੱਲੇ ਸ਼ਾਹ ਦਾ ਆਪਣਾ ਕੀ ਕਿਰਦਾਰ ਹੈ, ਇਹ ਚੀਜ਼ਾਂ ਤੇ ਜ਼ਰਾ। ਸ਼ੁਕਰੀਆ ਜੀ। ਕਿਤੇ ਬੜਾ ਬਾਬਾ ਬੁੱਲੇ ਸ਼ਾਹ ਚੁੱਕੀ ਗਿਆਨ ਦੀ ਗੱਲ ਹੈ ਤੇ ਸ਼ਾਹ ਅਨਾਇਤ ਉਹਨਾਂ ਦੇ ਮੁਰਸ਼ਦ ਸਨ। ਉਹਨਾਂ ਜਿਹੜੀ ਰਵਾਇਤੀ ਤਾਲੀਮ ਸੀ ਉਹ ਤੇ ਕਸੂਰ ਚੋਂ ਲਈ ਜਾ ਕੇ, ਔਰ ਇਹ ਵੀ ਗੱਲ ਹੈ ਕਿ ਚਲੋ ਅਸੀਂ ਬਾਬਾ ਬੁੱਲੇ ਸ਼ਾਹ ਕਹਿੰਦੇ ਨੇ ਕਿ ਤੁਸੀਂ ਉੱਚੇ, ਤੁਹਾਡੀ ਜ਼ਾਤ ਉੱਚੀ ਤੇ ਤੁਸੀਂ ਉੱਚ ਸ਼ਰੀਫ ਦੇ ਰਹਿਣ ਵਾਲੇ ਜੀ, ਅਸਾਂ ਕਸੂਰੀ, ਸਾਡੀ ਜ਼ਾਤ ਕਸੂਰੀ ਤੇ ਅਸਾਂ ਸ਼ਹਿਰ ਕਸੂਰ ਦੇ ਰਹਿਣ ਵਾਲੇ ਜੀ ਜੀ। ਹੁਣ ਇਹਦੇ ਵਿੱਚ ਵੇਖੀਏ ਤੇ ਅਗਰ ਵਾਰਿਸ ਸ਼ਾਹ ਔਰ ਬਾਬਾ ਬੁੱਲੇ ਸ਼ਾਹ, ਵਾਰਿਸ ਸ਼ਾਹ ਸ਼ੇਖੂਪੁਰੇ ਤੋਂ ਤੇ ਬਾਬਾ ਬੁੱਲੇ ਸ਼ਾਹ, ਇਹ ਤੇ ਦੋ ਨੋਨ ਸੂਝਵਾਨ ਨੇ, ਤੇ ਹੋਰ ਵੀ ਲੋਕ ਪੜਨ ਗਏ ਹੋਣਗੇ ਫਿਰ ਕਸੂਰ ਉਸ ਵੇਲੇ, ਜਿਹਦਾ ਸਾਨੂੰ ਨਜ਼ਰ ਹੀ ਐਵੇਂ ਤੇ ਨਹੀਂ ਆਉਂਦਾ, ਲੇਕਿਨ ਕਸੂਰ ਫਿਰ ਉਸ ਵੇਲੇ ਇਲਮ ਤੇ ਗਿਆਨ ਦਾ ਇੱਕ ਬਹੁਤ ਵੱਡਾ ਮਰਕਜ਼ ਹੋਏਗਾ ਜੀ। ਪਰ ਉਹ ਰਵਾਇਤੀ ਤਾਲੀਮ ਜਿਹੜੀ ਸੀ ਉਹ ਮੌਲਾਨਾ ਗੁਲਾਮ ਮੁਰਤਜ਼ਾ ਕਸੂਰੀ ਕੋਲੋਂ ਇੱਕ ਮਸੀਤ ਦੇ ਅੰਦਰ ਪੜ੍ਹੀ, ਤੇ ਉਹੀ ਸਾਰੀਆਂ ਚੀਜ਼ਾਂ ਪੜ੍ਹੀਆਂ ਜਿਹੜੀਆਂ ਬਾਕੀ ਲੋਕ ਪੜ੍ਹਦੇ ਸਨ। ਪਰ ਫਿਰ ਸ਼ਾਹ ਅਨਾਇਤ ਦੇ ਮੁਰੀਦ ਹੋਏ ਜੀ। ਹੁਣ ਸ਼ਾਹ ਅਨਾਇਤ ਨੂੰ ਵੀ ਵੇਖੋ ਤੇ ਉਹਨਾਂ ਵੀ ਉਹ 7 ਜ਼ੁਬਾਨਾਂ ਦੇ ਸ਼ਾਇਰ ਸਨ ਜੀ। ਤੇ ਬਾਬਾ ਬੁੱਲੇ ਸ਼ਾਹ ਵੀ ਅਗਰ ਵੇਖੋ ਤੇ ਇੱਕ ਅਗਰ ਮਿਸਰਾ ਪੰਜਾਬੀ ਦਾ ਹੈ ਤੇ ਦੂਸਰੇ ਮਿਸਰੇ 'ਚ ਆਇਤ ਹੈ ਜੀ, ਤੇ ਉਹ ਕਿਤਨੇ ਕੁ ਵੱਡੇ ਸੂਝਵਾਨ ਜਾਂ ਕਿਤਨਾ ਕੁ ਕਮਾਂਡ ਸੀ ਉਹਨਾਂ ਦਾ ਜ਼ੁਬਾਨਾਂ ਦੇ ਉੱਤੇ, ਲੈਂਗੁਏਜਸ ਦੇ ਉੱਤੇ। ਤਾਂ ਸੋ ਬਾਕੀ ਜਿਹੜਾ ਗਿਆਨ ਸੀ ਸਾਰਾ ਉਹ ਉਹਨਾਂ ਕੋਲੋਂ ਹੀ ਹਾਸਲ ਕੀਤਾ, ਸ਼ਾਹ ਅਨਾਇਤ ਕੋਲੋਂ ਹਾਸਲ ਕੀਤਾ, ਜਿਹੜੀ ਫਲਸਫਾ ਸੀ ਜਿਹੜੀ ਸਾਰੀ। ਤੇ ਫਿਰ ਜਦੋਂ ਨਾਰਾਜ਼ ਹੋ ਗਏ ਜੀ, ਤੇ ਫਿਰ ਉਹਨਾਂ ਨੂੰ ਪਤਾ ਸੀ ਕਿ ਬਾਬਾ ਸ਼ਾਹ ਅਨਾਇਤ ਨੂੰ ਡਾਂਸ ਬੜਾ ਪਸੰਦ ਹੈ ਜੀ। ਤੇ ਫਿਰ ਬਾਕਾਇਦਾ ਉਹਨਾਂ ਨੇ ਜਿਹੜੀ ਉਸ ਵੇਲੇ ਦੇ ਸਾਡੀਆਂ ਰਵਾਇਤਾਂ ਕਸੂਰ 'ਚ ਵੀ ਮਿਲਦੀਆਂ ਨੇ ਕਿ ਮੁਰਾਦੀ ਕੰਜਰੀ ਦੇ ਘਰ ਜਾ ਕੇ ਬਾਕਾਇਦਾ ਡਾਂਸ ਸਿੱਖਿਆ ਤੇ ਫਿਰ ਨੱਚ ਕੇ ਯਾਰ ਨੂੰ ਮਨਾਇਆ ਜੀ, ਸ਼ਾਹ ਅਨਾਇਤ ਨੂੰ ਮਨਾਇਆ। ਤਾਂ ਉਹਨਾਂ ਕੋਲੋਂ ਜਿਹੜੀ ਉਹਨਾਂ ਦੀ ਨਾਰਾਜ਼ਗੀ ਸੀ ਉਹ ਮੁੱਲ ਨਹੀਂ ਲੈ ਸਕਦੇ ਸਨ। ਇਸ ਦਾ ਮਤਲਬ ਹੈ ਕਿ ਸ਼ਾਹ ਅਨਾਇਤ ਕਿਤਨੇ ਕੁ ਵੱਡੇ ਸੂਝਵਾਨ ਔਰ ਉਹਨਾਂ ਕੋਲ ਕਿੰਨਾ ਕੁ ਗਿਆਨ ਜਾਂ ਇਲਮ ਹੋਏਗਾ ਕਿ ਉਹਨਾਂ ਨੂੰ ਉਸ ਵੇਲੇ ਨਾਰਾਜ਼ ਨਹੀਂ ਕਰ ਸਕਦੇ ਸਨ। ਸੋ ਇਸ ਲਈ ਬਾਬਾ ਬੁੱਲੇ ਸ਼ਾਹ ਦਾ ਬੇਸ਼ੁਮਾਰ ਜਗ੍ਹਾ ਤੇ ਸ਼ਾਹ ਅਨਾਇਤ ਦਾ ਜ਼ਿਕਰ ਮਿਲਦਾ ਹੈ। ਇਸੇ ਤਰ੍ਹਾਂ ਅਗਰ ਅਸੀਂ ਸਚਲ ਸਰਮਸਤ ਨੂੰ ਵੇਖੀਏ, ਸ਼ਾਹ ਲਤੀਫ ਨੂੰ ਵੇਖੀਏ ਤੇ ਉੱਥੇ ਵੀ ਸਾਨੂੰ ਮਿਲਦਾ ਹੈ। ਦੂਜੀ ਗੱਲ ਕਿ ਇੱਕ ਫਰਕ ਹੁੰਦਾ ਹੈ ਜਿਹੜੇ ਡਾਂਸਿੰਗ ਸੂਫੀ ਜੀ 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 ਤੇ ਜਿਹੜੇ ਗਾਇਕ ਜੀ ਜਿਨ੍ਹਾਂ ਆਪਣਾ ਕਲਾਮ ਗਾਇਆ ਹੈ ਜੀ ਤੇ ਜਿਨ੍ਹਾਂ ਨਾਲ ਨੱਚਿਆ ਹੈ ਜੀ ਜੀ। ਤੇ ਨੱਚਣ ਦੇ ਵਿੱਚ ਜਦੋਂ ਤੁਸੀਂ ਦਾਖਲ ਹੁੰਦੇ ਹੋ, ਉਸ ਟ੍ਰਾਂਸ 'ਚ ਦਾਖਲ ਹੁੰਦੇ ਹੋ ਜੀ, ਤਾਂ ਤੁਸੀਂ ਆਪਣੇ ਜਿਸਮ ਦੀ ਵੀ ਨਫੀ ਕਰ ਦਿੰਦੇ ਹੋ। ਵਾਹ ਵਾਹ ਵਾਹ। ਤੇ ਬੁੱਲੇ ਸ਼ਾਹ ਜਿਹੜਾ ਹੈ ਉਹ ਤੇ ਸਾਰਾ ਹੀ ਨਫੀ ਦੀ ਨਫੀ ਹੈ ਨਾ ਜੀ। ਤੇ ਫਲਸਫੇ ਦੀ ਜ਼ੁਬਾਨ 'ਚ ਅਸੀਂ ਇਹਨੂੰ ਆਖਦੇ ਹਾਂ ਕਿ ਨਫੀ ਦੀ ਨਫੀ ਜਿਹੜੀ ਹੈ ਜੀ, ਨੈਗੇਸ਼ਨ ਆਫ ਦਾ ਨੈਗੇਸ਼ਨ ਜਿਹੜਾ ਹੈ ਪੋਜ਼ਿਟਿਵਿਜ਼ਮ। ਵਾਹ ਵਾਹ। ਤੇ ਬਾਬਾ ਬੁੱਲੇ ਸ਼ਾਹ ਤੇ ਹਰ ਜਗ੍ਹਾ ਤੇ ਨਾਂ ਦੀ ਗੱਲ ਕਰਦੇ ਨੇ ਕਿ ਨਹੀਂ ਮੈਨੂੰ ਇਹ ਵੀ ਨਹੀਂ, ਐਦਾ ਵੀ ਨਹੀਂ, ਇਹ ਵੀ ਨਹੀਂ। ਤਾਂ ਸੋ ਸਾਰੀ ਨੈਗੇਸ਼ਨ ਕਰਦਿਆਂ ਹੋਇਆ ਇੱਕ ਪੋਜ਼ਿਟਿਵਿਜ਼ਮ ਦੀ ਤਰਫ ਸਾਰੇ ਸਮਾਜ ਨੂੰ ਲੈ ਕੇ ਜਾਂਦੇ ਨੇ। ਤੇ ਉਸ ਵੇਲੇ ਦੀ ਲੋਕਾਈ ਨੂੰ ਜੋ ਉਹਨਾਂ ਸੂਝ ਦਿੱਤੀ, ਜੋ ਗਿਆਨ ਦਿੱਤਾ, ਜੋ ਉਹਨਾਂ ਨੇ ਨਾ ਸਿਰਫ ਲੜਿਆ, ਇਹ ਨਹੀਂ ਹੈ ਕਿ ਸਿਰਫ ਆਪਣੇ ਕਲਾਮ ਦੇ ਰਾਹੀਂ, ਪਰ ਬਾਕਾਇਦਾ ਲੜਿਆ। ਉਸ ਵੇਲੇ ਉਹਨਾਂ ਤੇ ਹਮਲੇ ਹੋਏ, ਉਹਨਾਂ ਤੇ ਜਿਸਮਾਨੀ ਹਮਲੇ ਹੋਏ, ਤੇ ਉਹਨਾਂ ਨੇ ਉਹ ਸਾਰਾ ਕੁਝ ਸਹਿਆ। ਤੇ ਜਿਵੇਂ ਮੈਂ ਪਹਿਲੇ ਕਿਹਾ ਹੈ ਕਿ ਉਹਨਾਂ ਨੇ ਹਾਰ ਨਹੀਂ ਮੰਨੀ ਜੀ। ਤੇ ਉਹਨਾਂ ਦੀ ਲਾਸ਼ ਨਾਲ ਵੀ ਇੰਨੀ ਨਫ਼ਰਤ ਕੀਤੀ ਗਈ ਕਿ ਕੁਝ ਲੋਕ ਕਹਿੰਦੇ ਨੇ 3 ਦਿਨਾਂ ਬਾਅਦ ਜਨਾਜ਼ਾ ਕਰਾ ਦਿੱਤਾ ਗਿਆ ਸੀ। ਦੂਜੀ ਰਵਾਇਤ ਹੈ ਕਿ ਨਹੀਂ, 7 ਦਿਨ ਪਈ ਰਹੀ ਸੀ ਬੁੱਲੇ ਸ਼ਾਹ ਦੀ ਲਾਸ਼। ਤੇ ਫਿਰ ਚਮਿਆਰਾਂ ਨੇ ਆ ਕੇ ਟੋਇਆ ਕੱਢ ਕੇ ਤੇ ਉਹਨੂੰ ਨੱਪ ਦਿੱਤਾ। ਇਹ ਸੀ ਬੁੱਲੇ ਸ਼ਾਹ ਦੇ ਨਾਲ ਲੜਾਈ, ਤੇ ਇਹ ਸੀ ਬੁੱਲੇ ਸ਼ਾਹ ਦੀ ਲੜਾਈ।
ਉਹਨਾਂ ਸਾਰੇ ਹੁਕਮਰਾਨਾਂ ਨਾਲ, ਹਾਕਮਾਂ ਨਾਲ, ਉਸ ਵੇਲੇ ਦੇ ਮੁਲਾਵਾਂ ਨਾਲ, ਉਸ ਵੇਲੇ ਦੇ ਜਿਹੜੇ ਵੀ ਸਾਰੇ ਮਜ਼ਹਬੀ ਸਨ ਸਾਰਿਆਂ ਦੇ ਨਾਲ, ਜੀ। ਤੇ ਉਸ ਵੇਲੇ ਦੇ ਜਿਹੜੇ ਉਸ ਵੇਲੇ ਦੇ ਹੁਕਮਰਾਨ ਸਨ ਕਸੂਰ ਦੇ, ਉਹਨਾਂ ਨਾਲ। ਤਾਂ ਸੋ ਸਾਨੂੰ ਵੀ ਅੱਜ ਇਹ ਲੋੜ ਚਾਹੀਦੀ ਹੈ ਕਿ ਅਸੀਂ ਵੀ ਉਹ ਸੱਚ ਬੋਲੀਏ ਜਿਹੜਾ ਅੱਜ ਸੱਚ, ਭਾਵੇਂ ਉਹਦੇ ਲਈ ਕੋਈ ਵੀ ਔਕੜ ਆਵੇ, ਕੋਈ ਵੀ ਔਖਿਆਈ ਆਵੇ ਉਸ ਨੂੰ। ਤੇ ਮੈਂ ਜੀ, ਤਜੱਬਲ ਜੀ। ਕਲੀਮ ਸਾਡੇ ਜੀ, ਜੀ। ਜਿਹੜੇ ਸ਼ਾਇਰ ਨੇ ਜ਼ਿਲ੍ਹਾ ਕਸੂਰ ਦੇ, ਜੀ। ਅੱਜ ਕੱਲ੍ਹ ਉਹ ਬਿਮਾਰ ਵੀ ਨੇ, ਜੀ। ਤੇ ਉਹਨਾਂ ਦੇ ਇੱਕ ਸ਼ੇਰ ਦੇ ਉੱਤੇ ਜਿਹੜਾ ਉਹ ਬੁੱਲੇ ਸ਼ਾਹ ਨੂੰ ਸਾਹਮਣੇ ਰੱਖ ਕੇ ਕਹਿੰਦੇ ਨੇ। ਜੀ ਜੀ, ਕੱਲ ਆ ਰਹੇ ਨੇ ਮੁਸ਼ਾਇਰੇ ਤੇ। ਅੱਛਾ, ਆ ਰਹੇ। ਤਜੱਮਲ ਕਲੀਮ ਸਾਹਿਬ ਜੀ ਆ ਰਹੇ ਚਲੋ ਇਹ ਤੇ ਫਿਰ ਬੜੀ ਵੱਡੀ ਗੱਲ ਹੋਈ। ਵੀਲ ਚੇਅਰ ਤੇ ਆ ਰਹੇ। ਮੈਂ ਨੱਚਿਆ ਜੱਗ ਦੇ ਸੁੱਖ ਪਰ, ਹਾਂ ਹਾਂ, ਮੈਂ ਨੱਚਿਆ ਜੱਗ ਦੇ ਸੁੱਖ ਪਰ, ਸੱਤ ਬੁੱਲੇ ਨੂੰ ਮੇਰੀ ਧਮਾਲ ਧਮਾਲ ਵੇਖੀ। ਵਾਹ 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 ਵਾਹ। ਜੀ 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 ਮਸੂਦ ਸਾਹਿਬ ਜੀ। ਇੱਕ ਮਿੰਟ ਦੀ ਗੱਲ ਕਰਨਾ ਚਾਹੁੰਦਾ।